व्यूअर्स ब्रेक तो बाद तुहाडा स्वागत है जी डॉक्टर साहब। साडी पहली ईमेल सिडनी आस्ट्रेलिया तो वीर मानव जीत सिंह जी दी है। ये लिखते हैं पंजाब तो मैं ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਹਾਂ। मैं आप जी का बहुत आभारी हाँ क्योंकि ਤੁਹਾਡੇ ਤੋਂ ਸਾਨੂੰ ਬਹੁਤ ਸਾਰੀ ਇਹੋ ਜਿਹੀ ਜਾਣਕਾਰੀ ਮਿਲਦੀ ਹੈ ਜੋ ਕਿ ਅਸੀਂ ਕਦੀ ਸੋਚੀ ਹੀ ਨਹੀਂ ਹੁੰਦੀ। ਮੇਰੇ ਇਲਾਕੇ ਗੁਰਦਾਸਪੁਰ ਵਿੱਚ ਰਾਧਾ ਸਵਾਮੀਆਂ ਅਤੇ ਨਿਰੰਕਾਰੀ ਭਵਨ ਸਤਸੰਗ ਦਾ ਕਾਫੀ ਪ੍ਰਭਾਵ ਹੈ। मेरा सवाल आप जी नूं ਇਹ है कि ਇਹ कदों शुरू होए ਅਤੇ शुरू होने का कारण की सी। इन्हां दी लोकेशन ब्यास जो कि अमृतसर दे बहुत कोल है कि किसी साजिश का नतीजा है। ਇਹ लोग अपने सत्संग विच गुरबानी की व्याख्या करते हैं जिस करके काफ़ी सिख संगत इन्हां डेरियां विच मत्था टेकती है। ये किस हद तक जायज़ है? कृपा करके इन्हां ते रोशनी पाओ जी। वाहिगुरू जी का खालसा वाहिगुरू जी की फतेह। जी डॉक्टर साहब। ਵੀਰ ਮਾਨਵਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ, ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਔਰ ਉਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਜਿਹੜਾ ਜਿਸ ਤੋਂ ਜਾਣੂ ਨਹੀਂ ਨੇ। ਜੀ ਜੀ, ਇਹ ਵੀ ਸਾਡੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਅਸੀਂ ਵੀ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਤੋਂ ਸਿੱਖਦੇ ਹਾਂ ਬਹੁਤ ਕੁਝ। ਜਦੋਂ ਸਾਨੂੰ ਲਿਖਦੇ ਨੇ ਕੁਝ ਚੀਜ਼ਾਂ ਸਾਨੂੰ ਵੀ ਪਤਾ ਨਹੀਂ ਹੁੰਦੀਆਂ, ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਡੇ ਲਈ ਇੱਕ ਇੰਟਰੈਕਸ਼ਨ ਦਾ ਆਪਸ ਦੇ ਵਿੱਚ ਵਿਚਾਰ ਵਟਾਂਦਰੇ ਦਾ ਇੱਕ ਪਲੇਟਫਾਰਮ ਹੈ ਜਿਹਦੇ ਥੱਲੇ ਅਸੀਂ ਉਹਨਾਂ ਤੋਂ ਸਿੱਖਦੇ ਹਾਂ, ਸ਼ਾਇਦ ਅਸੀਂ ਉਹਨਾਂ ਨੂੰ ਕੁਝ ਦੇ ਵੀ ਪਾਉਂਦੇ ਹਾਂ। ਜੀ ਜੀ। ਉਹਨਾਂ ਨੇ ਸਵਾਲ ਕੀਤਾ ਕਿ ਉਹਨਾਂ ਦਾ ਸੰਬੰਧ ਜ਼ਿਲ੍ਹਾ ਗੁਰਦਾਸਪੁਰ ਨਾਲ ਹੈ ਔਰ ਉਹਨਾਂ ਦੇ ਕਹਿਣ ਮੁਤਾਬਕ ਉੱਥੇ ਰਾਧਾ ਸਵਾਮੀਆਂ ਔਰ ਨਿਰੰਕਾਰੀਆਂ ਦਾ ਨਕਲੀ ਨਿਰੰਕਾਰੀ ਜਾਂ ਜਿਹਨਾਂ ਨੂੰ ਨਰਕਧਾਰੀ ਕਿਹਾ ਜਾਂਦਾ ਹੈ ਜੀ, ਉਹਨਾਂ ਦਾ ਬੜਾ ਜ਼ੋਰ ਹੈ। ਸੋ ਉਹਨਾਂ ਨੇ ਪੁੱਛਿਆ ਵੀ ਇਹ ਇਹਨਾਂ ਦੇ ਆਉਣ ਜਾਂ ਪਨਪਣ ਦਾ ਕੀ ਕਾਰਨ ਹੈ, ਕਦੋਂ ਤੋਂ ਨੇ ਜੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਈਵਨ ਜਿਹੜਾ ਬਿਆਸ ਰਾਧਾ ਸਵਾਮੀਆਂ ਦਾ ਹੈੱਡਕੁਆਰਟਰ ਅੰਮ੍ਰਿਤਸਰ ਦੇ ਨੇੜੇ ਚੁਣਨਾ ਹੈ ਜਿਹੜਾ ਕਿ ਗੁਰੂ ਕੀ ਨਗਰੀ ਸਿੱਖਾਂ ਦਾ ਜਿਹੜਾ ਮੀਰੀ ਪੀਰੀ ਦਾ ਕੇਂਦਰ ਹੈ, ਕਿ ਇਹ ਸਾਜ਼ਿਸ਼ ਹੈ ਜੀ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਲੋਕਾਂ ਨੂੰ ਆਮ ਸਿੱਖ ਸੰਗਤਾਂ ਇਹਨਾਂ ਦੇ ਜਾਲ 'ਚ ਇਸ ਲਈ ਵੀ ਫਸ ਜਾਂਦੀਆਂ ਨੇ ਜਾਂ ਫਸੀਆਂ ਨੇ ਕਿ ਇਹ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਤੇ ਬਹੁਤਿਆਂ ਨੂੰ ਸ਼ਾਇਦ ਇਹ ਫਰਕ ਵੀ ਨਹੀਂ ਲੱਗਦਾ ਉਹਨਾਂ ਦੇ ਪਾਣੇ ਕਿ ਵੀ ਉਹ ਸਿੱਖੀ ਦੇ ਰਸਤੇ 'ਤੇ ਤੁਰੇ ਹੋਏ ਨੇ ਜੀ ਜੀ। ਦੇਖੋ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਗੁਰੂ ਨਾਨਕ ਸਾਹਿਬ ਤੋਂ ਇੱਕਦਮ ਬਾਅਦ ਜੋਤੀ ਜੋਤ ਗੁਰੂ ਨਾਨਕ ਸਾਹਿਬ ਸਮਾਉਂਦੇ ਨੇ, ਭਾਈ ਲਹਿਣਾ ਜੀ ਜਿਹੜੇ ਨੇ ਉਹਨਾਂ ਨੂੰ ਗੁਰੂ ਅੰਗਦ ਦੇ ਰੂਪ ਦੇ ਵਿੱਚ ਗੁਰਗੱਦੀ ਸਤਿਗੁਰੂ ਬਖਸ਼ਦੇ ਨੇ ਜੀ। ਸੋ ਹਾਲਾਂਕਿ ਇਸ ਗੱਲ ਬਾਰੇ ਵੀ ਕੋਈ ਦੋ ਰਾਵਾਂ ਨਹੀਂ, ਇਹ ਗੁਰਬਾਣੀ ਦੇ ਵਿੱਚ ਅੰਕਿਤ ਹੈ ਕਿ ਵੀ ਸਹਿ ਟਿੱਕਾ ਦਿੱਤੋਸ ਜੀਵਦਿਆਂ, ਕਿ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਖੁਦ ਇਹ ਗੁਰਿਆਈ ਦੀ ਰਸਮ ਕੀਤੀ। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਸੀ ਜੀ। ਪਰ ਅਸੀਂ ਦੇਖਦੇ ਹਾਂ ਵੀ ਸਮਾਂ ਪਾ ਕੇ ਕਿਵੇਂ ਬਾਬਾ ਸ੍ਰੀ ਚੰਦ ਜਿਹੜੇ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਸੀ, ਜਿਨ੍ਹਾਂ ਦਾ ਗੁਰਮਤ ਸਿਧਾਂਤ ਦੇ ਉਲਟ ਜਾ ਕੇ ਕੰਨ ਦੇ ਵਿੱਚ ਮੁੰਦਰਾਂ ਅੱਜ ਵੀ ਜਿਹੜਾ ਉਹਨਾਂ ਦੀਆਂ ਪਿਕਚਰਸ ਨੇ ਔਰ ਜਟਾਵਾਂ ਔਰ ਉਹ ਜਿਹੜੀਆਂ ਮੁੰਦਰਾਂ ਤੇ ਕਲਚਰ ਤਾਂ ਜੋਗੀਆਂ ਦਾ ਸੀ, ਗੋਰਖਨਾਥ ਦੂਸਰਾ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਤੇ ਉਹਨਾਂ ਦੇ ਟਿਕਾਣਿਆਂ ਤੇ ਜਾ ਕੇ ਚੈਲੰਜ ਕੀਤਾ ਜੀ। ਪਰ ਉਹਨਾਂ ਨੇ ਐਸਟੈਬਲਿਸ਼ ਕਰ ਦਿੱਤਾ ਹੌਲੀ ਹੌਲੀ ਹੌਲੀ। ਫਿਰ ਹੁੰਦਾ ਜੀ ਸਿੱਖੀ ਵੱਲ ਮੁੜੇ, ਬੜਾ ਪ੍ਰਚਾਰ ਕੀਤਾ। ਪਰ ਅੱਜ ਤੁਸੀਂ ਦੇਖੋ ਵੀ ਸ੍ਰੀ ਚੰਦ ਬਰਾਬਰ ਦਾ ਉਹਨਾਂ ਨੂੰ ਵੀ ਸੂਟ ਕਰਦਾ ਸੀ ਉਸ ਵੇਲੇ ਦੇ ਹਿੰਦੂ ਮਤ ਵਾਲਿਆਂ ਨੂੰ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਡਾਇਲੂਟ ਕਰੋ ਜੀ। ਮੁਗਲਿਆ ਹਕੂਮਤ ਨੂੰ ਵੀ ਸੂਟ ਕਰਨ ਲੱਗ ਗਿਆ ਟਾਈਮ ਦੇ ਨਾਲ, ਅੱਜ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਸੂਟ ਕਰਦੇ। ਹਾਲਾਂ ਜੰਮੂ ਕਸ਼ਮੀਰ ਜੰਮੂ 'ਚ ਇੱਕ ਕਾਲਜ ਹੈ ਬੜਾ ਵੱਡਾ ਮੈਡੀਕਲ ਕਾਲਜ, ਮੇਰੀ ਕਿਸੇ ਗ੍ਰੈਜੂਏਟ ਨਾਲ ਗੱਲ ਹੋ ਰਹੀ ਸੀ। ਮੈਂ ਕਿਹਾ ਜੀ ਤੁਸੀਂ ਕਿੱਥੋਂ ਪੜ੍ਹੇ ਹੋ? ਅਤੇ ਉਹ ਕਹਿਣ ਲੱਗੇ ਜੀ ਆਚਾਰੀਆ ਸ੍ਰੀ ਚੰਦ ਕਾਲਜ ਆਫ ਮੈਡੀਕਲ ਸਾਇੰਸਿਸ ਜੰਮੂ। ਮੈਂ ਕਿਹਾ ਜੀ ਆਚਾਰੀਆ ਕਿੱਥੋਂ ਆ ਗਿਆ ਸ੍ਰੀ ਚੰਦ? ਕਹਿੰਦੇ ਇਹਨੂੰ ਬਤਰਾ ਕਾਲਜ ਬਤਰਾ ਹਸਪੀਟਲ ਵੀ ਕਹਿੰਦੇ ਨੇ ਪਰ ਇਹ ਆਚਾਰੀਆ ਸ੍ਰੀ ਚੰਦ ਹੈ। ਸੋ ਪਹਿਲੀ ਵਾਰ ਮੈਨੂੰ ਇਹ ਰਿਅਲਾਈਜ਼ ਹੋਇਆ ਕਿਉਂਕਿ ਮੈਂ ਇਸ ਇੰਸਟੀਟਿਊਸ਼ਨ ਤੋਂ ਵਾਕਫ ਨਹੀਂ ਸੀ, ਹੁਣੇ ਹੀ ਪਿਛਲੇ 10-15-20 ਸਾਲ 'ਚ ਬਣੀ ਹੋਏਗੀ। ਹਾਲਾਂ ਰੈਕਗਨਾਈਜ਼ਡ ਕਾਲਜ ਹੈ ਮੈਡੀਕਲ ਕਾਲਜ, ਇੰਡੀਅਨ ਕੌਂਸਲ ਨਾਲ ਐਫੀਲੀਏਟ ਹੈ। ਪਰ ਮੈਨੂੰ ਪਹਿਲੀ ਵਾਰ ਹੋਇਆ ਵੀ ਇਹ ਸ੍ਰੀ ਚੰਦ ਜਿਹਨਾਂ ਨੂੰ ਬਾਬਾ ਸ੍ਰੀ ਚੰਦ ਕਹਿ ਕੇ ਜਿਹੜਾ ਇਹ ਤਾਂ ਆਚਾਰੀਆ ਬਣਾ ਦਿੱਤਾ। ਹੁਣ ਆਚਾਰੀਆ ਪਹਿਲਾਂ ਹੀ ਇਹਨਾਂ ਦੇ ਨੇ, ਉਹ ਸਾਰਾ ਸ਼ੰਕਰਾਚਾਰੀਆ ਉਹ ਤੁਰਿਆ ਹੀ ਉੱਥੋਂ ਹੈ ਗ੍ਰੇਟ। ਸੋ ਉਹਨਾਂ ਨੇ ਤਾਂ ਈਵਨ ਆਚਾਰੀਆ ਸ੍ਰੀ ਚੰਦ ਦੇ ਨਾਂ 'ਤੇ ਮੈਡੀਕਲ ਕਾਲਜ ਖੋਲ੍ਹ ਦਿੱਤਾ। ਜਿਵੇਂ ਸ੍ਰੀ ਚੰਦ ਕੋਈ ਸਰਜਨ ਹੋਇਆ ਆਪਰੇਸ਼ਨ ਕਰਦਾ ਰਿਹਾ, ਜਿਹਦੇ ਆਚਾਰੀਆ ਉਹਨੂੰ ਬਣਾਇਆ ਹੋਇਆ ਕਿਉਂਕਿ ਜਿਹੜੇ
ਆਯੁਰਵੈਦਿਕ ਸਿਸਟਮ ਦੇ ਦੂਸਰੇ ਨੇ, ਚਰਕ ਹੈ, ਆਚਾਰੀਆ ਚਰਕ ਉਹਨੂੰ ਕਹਿੰਦੇ ਨੇ, ਆਚਾਰੀਆ ਸੁਸ਼ਰਤਾ ਕਹਿੰਦੇ ਨੇ, ਜਿਹੜਾ ਉਹਨਾਂ ਦਾ ਸੀ। ਹੁਣ ਸ੍ਰੀ ਚੰਦ ਨਾ ਤਾਂ ਚਰਕ ਹੈ ਨਾ ਸੁਸ਼ਰਤ ਹੈ ਜੀ, ਲੇਕਿਨ ਬੜੀ ਚਲਾਕੀ ਦੇ ਨਾਲ ਇੱਧਰ ਉਹਨਾਂ ਦੀਆਂ ਸਿੱਖਾਂ ਦੇ ਵਿੱਚ ਜੜ੍ਹਾਂ ਨੇ। ਇਹ ਦੱਸਣ ਜੀ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਨੇ ਜੀ। ਜੀ, ਉਹਨਾਂ ਨੇ ਜਿਹੜਾ ਆ ਉਹ ਗੁਰਮਤਿ ਦਾ ਹੀ ਪ੍ਰਚਾਰ ਕੀਤਾ ਔਰ ਨਤੀਜਾ ਇਹ ਹੈ ਕਿ ਵੀ ਅੱਜ ਤੱਕ ਵੀ 5 ਸਦੀਆਂ ਬੀਤਣ ਬਾਅਦ ਜਾਂ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ 1539 ਦੇ ਵਿੱਚ ਜੋਤੀ ਜੋਤ ਸਮਾਏ, ਅੱਜ ਸ੍ਰੀ ਚੰਦ ਉਵੇਂ ਹੀ ਪੰਜਾਬ ਸਰਕਾਰ ਨੇ ਸ੍ਰੀ ਚੰਦ ਦੇ ਜਨਮ ਦਿਨ ਤੇ ਵੀ ਛੁੱਟੀ ਕੀਤੀ ਹੋਈ ਹੈ ਜੀ, ਜਿਵੇਂ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਬਰਾਬਰ ਤੇ ਲਿਆ ਕੇ ਬਿਠਾ ਦਿੱਤਾ। ਸੋ ਇਹਦੀ ਸ਼ੁਰੂਆਤ ਜਿਹੜੀ ਹੈ, ਜਦੋਂ ਉਹਨਾਂ ਨੇ ਪੁੱਛਿਆ ਵੀ ਕਦੋਂ ਸ਼ੁਰੂ ਹੋਏ ਰਾਧਾ ਸੁਆਮੀ ਜਾਂ ਨਿਰੰਕਾਰੀਆਂ ਦੇ ਕੰਟੈਕਸ, ਇਹ ਉਸ ਵੇਲੇ ਤੋਂ ਲੈ ਲਈਏ, ਰਾਮ ਰਾਈਏ, ਧੀਰ ਮਲੀਏ ਤੇ ਫਿਰ ਕਿਵੇਂ ਕੁੱਕਿਆਂ ਨੇ ਤਾਂ ਪੂਰਾ ਆਪਣੀ ਅਰਦਾਸ ਬਣਾਈ ਹੋਈ, ਅੱਜ ਵੀ ਕਰਦੇ ਨੇ। ਔਰ ਬਾਦਲ ਉੱਥੇ ਹੀ ਬੈਠਾ ਹੁੰਦਾ ਸੀ, ਜਾ ਕੇ ਮਰ ਗਿਆ ਜਗਜੀਤ ਸਿੰਘ। ਹੁਣ ਉਹਨਾਂ ਦੇ ਆਪੋ ਵਿੱਚ ਲੱਡ ਉੱਡ ਪਏ, ਧੀ ਜਵਾਈ, ਉਹ ਕਈ ਕੁਛ ਹੀ ਚੱਲ ਰਿਹਾ ਉਹਨਾਂ ਦਾ ਜੀ। ਤੇ ਹੁਣ ਤੁਸੀਂ ਕੁੱਕਿਆਂ ਦਾ ਦੇਖੋ, ਉਹ ਤਾਂ 10 ਗੁਰੂ ਸਾਹਿਬਾਨ ਦੇ ਹੀ ਨਾਂ ਤੋਂ, ਜਿਹੜੀ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਉਹਨੂੰ ਦੇਣ ਦੀ ਗੱਲ ਹੀ ਨਹੀਂ ਮੰਨਦੇ। ਉਹ ਤਾਂ ਤੁਸੀਂ ਉਹਨਾਂ ਦੀ ਅਰਦਾਸ ਸੁਣੋ, ਉਹ 10 ਗੁਰੂ ਸਾਹਿਬਾਨ ਦਾ ਨਾਂ ਲੈ ਕੇ ਫਿਰ ਕਹਿਣਗੇ ਜੀ ਬਾਬਾ ਬਾਲਕ ਸਿੰਘ ਜੀ ਸਿਮਰਿਐ ਜਿਨ ਮਾਰਗ ਦਿਆ ਬਤਾਏ, ਬਾਬਾ ਰਾਮ ਸਿੰਘ ਜੀ ਸਿਮਰਿਐ ਜਿਨ ਜਮ ਤੇ ਲਿਆ ਛਡਾਏ। ਇਹ ਉਹਨਾਂ ਦੀ ਅਰਦਾਸ ਹੈ, ਅੱਜ ਵੀ ਸੁਣ ਲਓ। ਤੇ ਉੱਥੇ ਜਾ ਕੇ ਬੈਠੇ ਹੁੰਦੇ ਨੇ ਜਥੇਦਾਰ ਵੀ, ਉਹਨਾਂ ਨੂੰ ਵਡਿਆ ਕੇ ਬੜਾ ਖੁਸ਼ ਨੇ ਜੀ। ਸੋ ਇਹ ਖੜੇ ਕਰ ਦਿੱਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਪੂਰਾ। ਹਾਲਾਂਕਿ ਬਾਬਾ ਰਾਮ ਸਿੰਘ ਇੱਕ ਚੰਗੀ ਸ਼ਖਸੀਅਤ, ਗੁਰੂ ਘਰ ਦੇ ਉੱਤੇ ਫੇਥ ਰੱਖਣ ਵਾਲੇ, 5 ਕਕਾਰੀ ਰੂਪ, ਲੇਕਿਨ ਬਣਾ ਕੇ ਖੜਾ ਕਰ ਦਿੱਤਾ। ਹੁਣ ਇਸੇ ਤਰ੍ਹਾਂ ਜਦੋਂ 15 ਅਗਸਤ 1947 ਦੇ ਵਿੱਚ ਸਾਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ ਔਰ ਉਹਨਾਂ ਨੇ ਹਿਸਾਬ ਕਿਤਾਬ ਜਿਹਾ ਲਾਇਆ ਵੀ ਸਿੱਖਾਂ ਦੀਆਂ ਜਿਹੜੀਆਂ ਫਾਊਂਡੇਸ਼ਨਸ ਨੇ ਜਾਂ ਜੜ੍ਹਾਂ ਨੇ, ਥੰਮਲੇ ਨੇ, ਉਹ ਗ੍ਰੰਥ ਤੇ ਪੰਥ ਨੇ ਜੀ। ਔਰ ਇਹਨਾਂ ਦੋਨਾਂ ਨੂੰ ਢਾਲ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਦੇਹਧਾਰੀ ਨੂੰ ਤਾਂ ਮੰਨੇਗਾ ਨਹੀਂ, ਜੀ, ਕਿਉਂਕਿ ਉਹ ਤਾਂ ਗੱਲ ਹੀ ਖਤਮ ਮੁਕਾ ਦਿੱਤੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਦੋਂ ਗੁਰੂ ਗ੍ਰੰਥ ਹੈ, ਗ੍ਰੰਥ ਸ਼ਬਦ ਰੂਪ ਹੈ, ਸ਼ਬਦ ਗੁਰੂ ਹੈ। ਅਸੀਂ ਸ਼ਬਦਾ ਅਵਤਾਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਸੀ ਪੁਰਾਤਨ, ਕਈ ਵਾਰੀ ਅਰਦਾਸ ਦੇ ਵਿੱਚ, ਕਿ ਸ਼ਬਦ ਦੀ ਇਨਕਾਰਨੇਸ਼ਨ। ਜਦੋਂ ਸ਼ਬਦ ਆ ਗਿਆ, ਦੇਹ ਤਾਂ ਰਹੀ ਨਾ। ਜੀ, ਜੀ। ਗੁਰੂ ਸਾਹਿਬ ਦੇ ਵੇਲੇ ਵੀ ਜੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਗੱਲ ਦੇਹ ਦੀ ਨਹੀਂ ਹੈ, ਗੱਲ ਤਾਂ ਸ਼ਬਦ ਦੀ ਹੈ। ਜਾਂ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਇਹ ਤਾਂ ਹੁਕਮ ਦੀ ਖੇਡ ਹੈ। ਹੁਣ ਇਸ ਸਾਰੇ ਦੇ ਵਿੱਚ ਇਹਨਾਂ ਨੇ 47 ਤੋਂ ਬਾਅਦ ਜਿਹੜਾ ਮਾਈਨੋਰਿਟੀਜ਼ ਦੇ ਨਾਂ ਥੱਲੇ ਜਿਹੜੀ ਇੱਕ ਸਪੈਸ਼ਲ ਸੈੱਲ ਬਣਾਇਆ, ਉਹਨਾਂ ਨੇ ਇਹ ਸਾਰੇ ਖੜੇ ਕੀਤੇ ਜੀ। ਉਹਨਾਂ ਦੇ ਵਿੱਚ ਇਹ ਰਾਧਾ ਸੁਆਮੀ ਵੀ, ਨਿਰੰਕਾਰੀ ਵੀ। ਔਰ ਉਸ ਤੋਂ ਬਾਅਦ ਤੁਸੀਂ ਲਗਾਤਾਰਤਾ ਨਾਲ ਦੇਖਦੇ ਹੋ, ਅੱਜ ਤਾਂ ਜਿੰਨਾ ਵੱਡਾ ਬਾਬਾ ਕਲਚਰ ਹੈ ਜੀ, ਇਹਨਾਂ ਦੇ ਕੋਲ, ਬਹੁਤਿਆਂ ਕੋਲ ਦੇਖੋ ਡਿਪਲੋਮੈਟਿਕ ਪਾਸਪੋਰਟ ਹੋਣਗੇ। ਕਿਤੇ ਕੋਈ ਕਸ਼ਮੀਰਾ ਸਿੰਘ ਬੈਠਾ ਹੈ, ਕਿਤੇ ਉਹ ਰਤਵਾੜੇ ਵਾਲਾ ਬੈਠਾ ਸੀ, ਕਿਤੇ ਕੋਈ ਹੋਰ ਬੈਠਾ। ਇਹਨਾਂ ਵਿਰਸਾ ਸਿੰਘ ਹੈ ਦਿੱਲੀ ਦੇ ਵਿੱਚ ਬਿਠਾਇਆ ਹੋਇਆ। ਇਹ ਸਾਰੇ ਹੀ ਜਿਹੜੇ ਨੇ ਕਿਤੇ RSS ਦੇ ਨਾਲ ਜਾ ਕੇ ਜੁੜਦੇ ਨੇ, ਪਰ ਉਹਨਾਂ ਦੀਆਂ ਵੀ ਤੁਸੀਂ ਜਿਹੜਾ ਦੇਖੋਗੇ ਤਾਂ ਏਜੰਸੀਆਂ ਦਾ ਨੈਟਵਰਕ ਹੈ ਜੀ। ਹੁਣ ਰਾਧਾ ਸੁਆਮੀਆਂ ਦਾ ਔਰ ਜਿਹੜਾ ਇਹਨਾਂ ਦਾ, ਹਾਲਾਂਕਿ ਜੋੜਦੇ ਤਾਂ ਜਾ ਕੇ ਦਿਆਲ ਦੇ ਨਾਲ ਨੇ ਜੀ। ਆਗਰੇ ਵਾਲਾ ਦਿਆਲ ਕਿੱਥੋਂ ਆਏ, ਉਹਦੀ ਹੁਣ ਬਿਗਨਿੰਗ ਇਹੀ ਹੁੰਦੀ ਹੈ ਕਿ ਜੋ ਹੁੱਕਾ ਪੀਣ ਵਾਲਾ ਇੱਕ ਆਗਰੇ ਦੇ ਵਿੱਚ ਰਹਿੰਦਾ ਸੀ, ਉਹਦਾ ਨਾਂ ਦਿਆਲ ਸੀ, ਉਹਦੀ ਘਰ ਵਾਲੀ ਦਾ ਨਾਂ ਰਾਧਾ ਸੀ। ਉਹ ਉਹਨੂੰ ਜਦੋਂ ਉਹਨੇ ਬੁਲਾਉਣਾ ਰਾਧਾ, ਉਹਨੇ ਕਹਿਣਾ ਹੇ ਸੁਆਮੀ, ਤੇ ਇਹ ਰਾਧਾ ਸੁਆਮੀ ਬਣ ਗਿਆ ਉਹਦੇ ਦਿਆਲ। ਤੇ ਇਸ ਲਈ ਤਮਾਕੂ ਮਨਾ ਨਹੀਂ ਇਹ ਕਰਦੇ ਆ, ਕਿਉਂਕਿ ਇਹਨਾਂ ਦਾ ਜਿਹੜਾ ਫਾਊਂਡਰ ਆਗਰੇ 'ਚ ਬੈਠਾ ਸੀ ਤਮਾਕੂ ਪੀਣ ਵਾਲਾ ਜੀ। ਹੁਣ ਅੱਜ ਤੁਸੀਂ ਇਹਨਾਂ ਨੂੰ ਪੁੱਛੋ, ਕਹਿਣਗੇ ਜੀ ਰਾਧਾ ਆਤਮਾ ਹੈ ਤੇ ਸੁਆਮੀ ਜਿਹੜਾ ਹੈ ਉਹ ਪਰਮਾਤਮਾ। ਉਹਦੇ 'ਚੋਂ ਅਧਿਆਤਮਕ ਮਤਲਬ ਕੱਢ ਲਿਆ। ਜਿਵੇਂ ਸਾਰਾ ਹਿੰਦੂ ਇਤਿਹਾਸ ਇਸ ਕਿਸਮ ਦੀਆਂ ਗੱਲਾਂ ਨਾਲ ਭਰਿਆ ਹੋਇਆ, ਤੁਸੀਂ ਉਹਨਾਂ ਤੋਂ ਐਕਸਪਲੇਨੇਸ਼ਨ ਮੰਗੋ, ਤੁਹਾਨੂੰ ਦੱਸ ਦੇਣਗੇ। ਜਾਤ ਪਾਤ ਦੀ ਗੱਲ ਕਰੋ, ਜਸਟੀਫਾਈ ਕਰ ਦੇਣਗੇ ਕਿ ਜੀ ਇਹ ਤਾਂ ਕਿੱਤੇ ਵੰਡੇ ਸੀ ਤਾਂ ਕਿ ਇੱਕ ਤਰਖਾਣ ਦਾ ਮੁੰਡਾ ਚੰਗਾ ਤਰਖਾਣ ਹੋ ਸਕਦਾ ਹੈ, ਬ੍ਰਾਹਮਣ ਦਾ ਮੁੰਡਾ ਚੰਗਾ ਤਾਂ ਕਿ ਸਾਰੇ ਪ੍ਰੋਫੈਸ਼ਨ ਫਿਕਰ ਨਾ ਹੋਏ ਕਿਹੜਾ ਪ੍ਰੋਫੈਸ਼ਨ ਜਾਣੇ। ਤਾਂ ਅਨਐਮਪਲੋਇਮੈਂਟ ਤੋੜੀ ਸੀ ਮੰਨੂ ਨੇ ਜੀ। ਜਿਵੇਂ ਮੰਨੂ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਲੱਗਾ ਹੋਇਆ ਸੀ, ਜਿਹਨੇ ਅਨਐਮਪਲੋਇਮੈਂਟ ਤੋੜਨੀ ਸੀ। ਹੁਣ ਇਹ ਜਿਹੜੇ ਸਾਰੇ ਪਾਰਟ ਨੇ, ਇਹਦੀ ਸ਼ੁਰੂਆਤ ਇਸ ਤਰੀਕੇ ਨਾਲ ਹੀ ਹੁੰਦੀ ਹੈ। ਸਾਵਣ ਸਿੰਘ ਦੇ ਵੇਲੇ, ਹਾਲਾਂ ਵਿੱਚ ਵਿਚਾਲੇ ਹੋਰ ਵੀ ਇੱਕ ਜੈਮਲ ਸਿੰਘ ਵੀ ਆਇਆ, ਬਟ ਸਾਵਣ ਸਿੰਘ ਦੇ ਵੇਲੇ, ਹੁਣ ਸਾਵਣ ਸਿੰਘ ਉਸੇ ਹੀ ਨਾਰੰਗਵਾਲ ਪਿੰਡ ਦਾ ਜਿੱਥੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਜੀ, ਉਹਨਾਂ ਦੇ ਨਾਲ ਜਦੋਂ ਭਾਈ ਸਾਹਿਬ ਦੀਆਂ ਤੁਸੀਂ ਜੇਲ੍ਹ ਚਿੱਠੀਆਂ ਪੜ੍ਹਦੇ ਹੋ, ਐਬਟਾਬਾਦ ਉਸ ਬੈਲਟ ਦੇ ਵਿੱਚ, ਉੱਥੋਂ ਦੇ ਗੁਰਦੁਆਰਾ ਸਿੰਘ ਸਭਾ ਦਾ ਪ੍ਰਧਾਨ ਸੀ ਸਾਵਣ ਸਿੰਘ ਜੀ। ਪਰ ਉਹਦੇ 'ਚ ਭਾਈ ਸਾਹਿਬ ਨੇ ਲਿਖਿਆ ਵੀ ਇਹਨੂੰ ਜਿਹੜੇ ਨੇ ਗੁਰੂ ਡੰਮ ਦੇ ਲੱਛਣ ਜਿਹੜੇ ਨੇ ਇਹਦੇ 'ਚ ਆਉਣੇ ਸ਼ੁਰੂ ਹੋ ਗਏ ਸੀ।
ਔਰ ਉਹਦੇ 'ਚ ਉਹਨਾਂ ਨੇ ਇੱਕ ਦੋ ਵਾਕਿਆ ਵੀ ਲਿਖੇ ਨੇ ਕਿ ਕਿਵੇਂ ਉਹ ਅੱਖਾਂ ਮੀਟ ਕੇ ਤੇ ਇਸ ਕਿਸਮ ਦਾ ਪਖੰਡ ਉੱਥੋਂ ਹੀ ਸ਼ੁਰੂ ਕਰ ਲਿਆ ਸੀ ਤੇ ਫਿਰ ਹੌਲੀ ਹੌਲੀ ਆ ਕੇ ਬੈਠ ਗਿਆ। ਹੁਣ ਜਿਹੜੀ ਓਰੀਜਨਲ ਰਜਿਸਟਰੀ ਹੈ ਜਿੱਥੇ ਅੱਜ ਬਿਆਸ, ਔਰ ਬਿਲਕੁਲ ਇਹਨਾਂ ਨੇ ਠੀਕ ਕਿਹਾ ਵੀ ਉਹਨਾਂ ਨੇ ਬਿਆਸਾ ਇਸ ਲਈ ਡਿਵੈਲਪ ਕੀਤਾ ਹੈ ਕਿ ਅੰਮ੍ਰਿਤਸਰ ਦੇ ਜੇ ਸਿੱਖੀ ਦਾ ਕੇਂਦਰ ਹੈ ਤਾਂ ਉਹਦੇ ਸਿਰ ਤੇ ਲਿਆ ਕੇ ਬਿਠਾਓ ਤੁਸੀਂ ਜੀ। ਔਰ ਪਿਛਲੇ 30-40 ਸਾਲਾਂ ਤੋਂ ਹੀ ਸਪੈਸ਼ਲ ਬੱਸਾਂ ਹੈ ਕਿ ਜੀ ਬਿਆਸਾ ਭੰਡਾਰਾ ਹੈ, ਸਭ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬਾਕੀ ਪੈਸੇਂਜਰ ਕਿੱਥੇ ਖੱਜਲ ਖੁਆਰ ਹੋ ਰਹੇ ਨੇ ਉਹਨੂੰ ਛੱਡ ਕੇ ਬਿਆਸਾ ਨੂੰ ਲਾਈਆਂ ਹੁੰਦੀਆਂ ਸੀ, ਉਧਰ ਨੂੰ ਤੋਰੋ ਕਿ ਵੀ ਉਧਰ ਨੂੰ ਤੋਰਨਾ। ਹੁਣ ਉਹੀ ਸਾਵਣ ਸਿੰਘ ਜਿਹੜਾ ਹੈ ਫਿਰ ਆ ਕੇ ਇੱਥੇ ਪੂਰਾ ਠਾਠ ਬਾਠ ਦੇ ਨਾਲ ਕਿਵੇਂ ਇਹਨਾਂ ਨੂੰ ਇੰਟਰਨੈਸ਼ਨਲੀ ਪ੍ਰਮੋਟ ਕੀਤਾ। ਉਹਦਾ ਮੁੰਡਾ ਅੱਗੋਂ ਗੁਰਚਰਨ ਸਿੰਘ ਜੀ ਉਹ ਬਣ ਗਿਆ, ਫਿਰ ਉਹ ਗੱਦੀ ਬਣ ਗਈ ਕਿ ਉਹ ਜਿਵੇਂ ਪ੍ਰਾਪਰਟੀ ਹੁੰਦੀ ਹੈ, ਜਗੀਰ ਹੁੰਦੀ ਹੈ ਇਹਨਾਂ ਦੀ। ਆ ਵੀ ਜਿਹੜਾ ਹੁਣ ਢਿੱਲੋਂ, ਗੁਰਿੰਦਰ ਢਿੱਲੋਂ ਕੀ ਨਾਂ ਹੈਗਾ ਇਹਦਾ ਜਿਹੜਾ ਹੁਣ ਬਣਿਆ ਹੈ, ਇਹ ਵੀ ਇਹਨਾਂ ਦਾ ਅੱਗੋਂ ਰਿਸ਼ਤੇਦਾਰ ਹੈ। ਹੁਣ ਉਹ ਡਾਇਰੈਕਟ ਪਰਿਵਾਰ ਚੋਂ ਨਿਕਲ ਕੇ ਦੂਜੀਆਂ ਰਿਸ਼ਤੇਦਾਰੀਆਂ ਵੱਲ ਜਾਣ ਲੱਗ ਗਏ, ਪਰ ਉਹੀ ਟੱਬਰ ਦਾ ਕੰਟਰੋਲ ਹੈ। ਫਿਰ ਇਹਨਾਂ ਚੋਂ ਹੀ ਕਿੰਨੇ ਟੁੱਟੇ ਜਦੋਂ ਇੱਕ ਟੱਬਰ ਬਣ ਗਿਆ। ਦਿੱਲੀ ਵਾਲਾ ਇੱਕ ਹੁੰਦਾ ਸੀ ਕਿਰਪਾਲ ਸਿੰਘ, ਪਹਿਲਾਂ ਇਹ ਸੀ ਕਿ ਜੀ ਉਹਨੂੰ ਉਹ ਹੋਏਗਾ, ਅੱਗੋਂ ਉਹਨੂੰ ਪੁੱਛਿਆ ਨਹੀਂ, ਟੱਬਰ ਨੇ ਰੱਖ ਲਿਆ, ਉਹਨੇ ਉੱਥੇ ਦਿੱਲੀ ਝੰਡਾ ਗੱਡਤਾ। ਕਿਰਪਾਲ ਸਿੰਘ ਰੂਹਾਨੀ ਸਤਸੰਗ, ਅਜੇ ਵੀ ਉਹਨਾਂ ਦੇ ਬੰਦੇ ਇੱਥੇ ਸ਼ਿਕਾਗੋ ਵੀ ਆਪਣਾ ਲਾਇਆ ਹੁੰਦਾ ਮਜਮਾ ਕਿ ਜੀ ਰੂਹਾਨੀ ਸਤਸੰਗ ਹੈ ਜੀ, ਬਾਹਰ ਗੋਰਿਆਂ ਨੂੰ ਭਰਮਾਇਆ ਹੋਇਆ ਜੀ। ਉਹਨਾਂ ਜੀ ਟੁੱਟ ਕੇ ਆ ਜਿਹੜਾ ਸੌਦਾ ਸਾਧ ਹੈ ਇਹਨਾਂ ਦਾ ਵੀ ਉੱਥੇ ਜਿਹੜਾ ਸਿਰਸੇ ਦੇ ਵਿੱਚ ਸੀ, ਇਹ ਵੀ ਡੇਰਾ ਬਿਆਸ ਵਾਲਿਆਂ ਦੀ ਬ੍ਰਾਂਚ ਹੀ ਜਾ ਕੇ ਖੋਲ੍ਹੀ ਸੀ। ਹੁਣ ਇਦਾਂ ਦੇ 10 ਆਗਰੇ ਵਾਲੇ ਅੱਡ ਨੇ, ਕਿੰਨੀਆਂ ਹੀ ਖੜਾ ਕਰ ਦਿੱਤੇ। ਸੋ ਗੁਰਬਾਣੀ ਪੜ੍ਹਨਾ ਜਿਹੜਾ ਹੈ ਜਾਂ ਅੰਨਾ ਮੰਨਾ ਕੁਰ ਕਰਨਾ ਕੰਨਾਂ ਦੇ ਵਿੱਚ, ਤੇ ਗੁਰੂ ਆਪਣੇ ਆਪ ਨੂੰ ਘੋਣਾ ਸੁਣਾਣੀ ਬਾਣੀ ਜਾਂ ਗੀਤਾ ਸੁਣਾ ਦਿੱਤੀ ਜਾਂ ਕੋਈ ਹੋਰ ਸੁਣਾ ਦਿੱਤਾ। ਸੋ ਇਹਨਾਂ ਦੇ ਤਾਂ ਪੱਲੇ ਕੁਛ ਨਹੀਂ ਹੈ, ਨਾ ਤਾਂ ਇਹਨਾਂ ਨੂੰ ਕੋਈ ਇਲਹਾਮ ਹੋਇਆ, ਨਾ ਹੀ ਕੋਈ ਇਹ ਹੈ ਵੀ ਕੋਈ ਇਹਨਾਂ ਨੂੰ ਕੋਈ ਰੱਬ ਦਾ ਸੁਨੇਹਾ ਆਇਆ ਜੀ। ਲੇਕਿਨ ਇਧਰੋਂ ਵੀ ਲੈ ਲਓ ਉਧਰੋਂ ਵੀ ਲੈ ਲਓ, ਠੱਪਾ ਮੇਡ ਰਾਧਾ ਸਵਾਮੀ ਦਾ ਲਾ ਲਿਓ ਵੇਚੋ ਜੀ। ਤੇ ਨਿਰੰਕਾਰੀਆਂ ਬਾਰੇ ਮੈਂ ਬਹੁਤੇ ਵੇਰ ਵਿੱਚ ਨਹੀਂ ਜਾਵਾਂਗਾ ਕਿਉਂਕਿ ਆਲਰੇਡੀ ਇਹ ਤਾਂ ਖੜੇ ਕੀਤੇ ਉਹਨਾਂ ਨੇ। ਕਿਵੇਂ ਰਾਵਲਪਿੰਡੀ ਤੋਂ ਅਸਲੀ ਨਿਰੰਕਾਰੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੂਰਤੀ ਪੂਜਾ ਦਾ ਖੰਡਨ ਕੀਤਾ। ਪਹਿਲੇ ਨਿਰੰਕਾਰੀ ਬਾਬਾ ਦਰਬਾਰਾ ਸਿੰਘ ਨੇ ਆਨੰਦ ਕਾਰਜ ਸ਼ੁਰੂ ਕਰਵਾਏ 19ਵੀਂ ਸਦੀ ਦੇ ਦੂਸਰੇ ਅੱਧ ਦੀ ਗੱਲ ਹੈ। ਔਰ ਕਿਉਂਕਿ ਇਹ ਮੂਰਤੀ ਪੂਜਾ ਦਾ ਖੰਡਨ ਕਰਦੇ ਸੀ, ਕੀਰਤਨ ਕਰਨ ਲੱਗਿਆਂ ਧੰਨ ਨਿਰੰਕਾਰ ਤੂੰ ਨਿਰੰਕਾਰ ਦੀ ਧੁਨੀ ਹੁੰਦੀ ਸੀ, ਲੋਕ ਇਹਨਾਂ ਨੂੰ ਨਿਰੰਕਾਰੀ ਕਹਿੰਦੇ ਸੀ ਕਿ ਭਾਈ ਨਿਰੰਕਾਰ ਦੇ ਨਾਲ ਜੁੜੇ ਹੋਏ ਨੇ ਜੀ। ਔਰ ਇਹਨਾਂ ਚੋਂ ਜਾਲੀ ਨਿਰੰਕਾਰੀ, ਨਕਲੀ ਨਿਰੰਕਾਰੀ 47 ਤੋਂ ਬਾਅਦ ਅਵਤਾਰ ਸਿੰਘ, ਬੂਟਾ ਸਿੰਘ ਸੀ ਪਤਾ ਨਹੀਂ, ਬੂਟਾ ਸਿੰਘ ਚੋਂ ਫਿਰ ਅਵਤਾਰ ਸਿੰਘ ਨਹੀਂ, ਫਿਰ ਉਹ ਗੁਰਚਰਨ ਸਿੰਘ ਜਿਹਨੂੰ ਸੋਧਿਆ ਬਾਅਦ ਦੇ ਵਿੱਚ ਜੀ। ਹੁਣ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਪੂਰੀ ਫੰਡਿੰਗ ਕਰਕੇ ਬਾਹਰਲੇ ਮੁਲਕਾਂ ਦੀਆਂ ਐਮਬੈਸੀਆਂ, ਹਿੰਦੁਸਤਾਨ ਦੀਆਂ ਐਮਬੈਸੀਆਂ, ਕੌਂਸੂਲੇਟ ਇਹਨਾਂ ਨੂੰ ਰਿਸੀਵ ਕਰਦੀਆਂ ਸੀ, ਡਿਪਲੋਮੈਟਿਕ ਪਾਸਪੋਰਟ। ਔਰ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਤੁਸੀਂ ਪਟਿਆਲਾ ਹੋਏ, ਅੰਮ੍ਰਿਤਸਰ ਹੋਏ, ਦੂਜੇ ਨਿਰੰਕਾਰੀ ਕਾਲੋਨੀਆਂ। ਔਰ ਇਹ ਅੱਜ ਦੀ ਗੱਲ ਨਹੀਂ ਹੈ, ਇਹ 60ਵਿਆਂ ਤੋਂ ਹੀ 60ਵਿਆਂ 70ਵਿਆਂ 'ਚ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਇੰਨੇ ਫੰਡ ਕਿੱਥੋਂ ਆ ਰਹੇ ਨੇ। ਔਰ ਸਿੱਖਾਂ ਨੂੰ ਤਾਂ ਉਦੋਂ ਪਤਾ ਲੱਗਾ ਜਦੋਂ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ ਉਹਨਾਂ ਨੇ ਆ ਕੇ ਆਪਣੇ 13 ਸਿੰਘ ਸ਼ਹੀਦ ਕੀਤੇ। ਉਦੋਂ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ, ਵੱਡੇ ਕਸਬਿਆਂ ਦੇ ਵਿੱਚ ਵੱਡੇ ਵੱਡੇ ਨਿਰੰਕਾਰੀ ਭਵਨ ਹੈ। ਤੁਸੀਂ ਜਾ ਕੇ ਦੇਖੋ, ਲੱਗਦਾ ਵੀ ਇਹ ਪੈਸੇ ਕਿੱਥੋਂ ਆਏ ਇਹਨਾਂ ਦੇ ਕੋਲ। ਔਰ ਸਾਰਾ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਲੱਗਾ ਹੁੰਦਾ ਸੀ। ਔਰ ਇਹ ਵੀਰ ਨੇ ਠੀਕ ਕਿਹਾ, ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਕਿਉਂਕਿ ਚੌਂਕ ਮਹਿਤਾ ਜਿੱਥੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸੰਤ ਕਰਤਾਰ ਸਿੰਘ ਪਿੰਡਾਂ ਵਾਲਿਆਂ ਨੇ ਹੈੱਡਕੁਆਟਰ ਬਣਾਇਆ, ਇਹ ਸਾਰਾ ਕਿਉਂਕਿ ਬਾਰਡਰ ਹੈ ਗੁਰਦਾਸਪੁਰ ਔਰ ਅੰਮ੍ਰਿਤਸਰ ਦਾ। ਔਰ ਜ਼ੋਰ ਇੱਥੇ ਜ਼ਿਆਦਾ ਸੀ ਗੁਰਦਾਸਪੁਰ 'ਚ ਨਿਰੰਕਾਰੀਆਂ ਦਾ। ਨਰਿੰਜਨ ਸਿੰਘ ਜਿਹਦੇ ਤੇ ਬਾਅਦ ਹਮਲੇ ਵੀ ਹੋਏ, IAS ਲੱਗਾ ਸੀ ਗੁਰਦਾਸਪੁਰ ਜ਼ਿਲ੍ਹੇ ਦਾ। ਔਰ ਉੱਥੇ ਪੂਰਾ ਮਨਮਤ ਔਰ ਐਂਟੀ ਸਿੱਖ ਐਕਟੀਵਿਟੀਜ਼ ਚੱਲਦੀਆਂ ਸੀ। ਸੋ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੇ ਤਾਂ ਉਸ ਕੰਮ ਨੂੰ ਲਿਆ ਜਿਹੜਾ ਸੰਤ ਕਰਤਾਰ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਸੀ। ਨਿਰੰਕਾਰੀ ਭਵਨਾਂ ਦੇ ਬਾਹਰ ਪ੍ਰੋਟੈਸਟ ਜੀ, ਔਰ ਪੂਰਾ ਉਹਨਾਂ ਨੂੰ ਭਜਾਉਣ ਦੀ ਲਾਈਨ ਔਰ ਉਹਨਾਂ ਨੂੰ ਐਕਸਪੋਜ਼ ਕਰਨ ਦੀ ਲਾਈਨ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਸ਼ੁਰੂ ਕੀਤੀ ਸੀ। ਔਰ ਫਿਰ 13 ਅਪ੍ਰੈਲ 1978 ਤੋਂ ਬਾਅਦ ਜੋ ਉਹਨਾਂ ਦੀ ਕਰਤੂਤ ਆਈ, 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਕਿ ਭਾਈ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਦੇ ਨਾਲ ਰੋਕਿਆ ਜਾਏ ਜੀ। ਔਰ ਉਹਦਾ ਹੀ ਨਤੀਜਾ ਸੀ ਕਿ ਫਿਰ ਜਿਹੜੇ, ਔਰ ਇਹ ਤਾਂ ਦਾਅਵਾ ਕਰਦਾ ਸੀ ਜੀ ਗੁਰੂ ਸਾਹਿਬ ਨੇ 5 ਪਿਆਰੇ ਬਣਾਏ ਸੀ, ਮੇਰੇ 5 ਸਿਤਾਰੇ ਨੇ, ਪਰ ਸਿਤਾਰੇ ਲੱਭੇ ਨਹੀਂ ਸਾਰੇ, ਇੱਕ ਇੱਕ ਕਰਕੇ ਸਿੰਘਾਂ ਨੇ ਲੱਭੇ ਨੇ ਵੀ ਕਿੱਥੇ ਸਿਤਾਰੇ ਨੇ, ਪਰ ਉਹ ਸਿਤਾਰੇ ਅਲੋਪ ਹੋ ਗਏ, ਗਰਦਸ਼ ਚਲੇ ਗਏ ਜੀ। ਔਰ ਉਸ ਦਾ ਨਤੀਜਾ ਇਹ ਹੈ ਕਿ ਵੀ ਅੱਜ ਇਹ ਵਾਪਸ ਪੰਜਾਬ ਦੇ ਵਿੱਚ ਰੀਹੈਬਿਲਿਟੇਟ ਹੋਏ ਨੇ। ਇੱਕ ਖਬਰ ਜਿਹੜੀ ਮੀਡੀਆ ਨੇ ਐਲੀਮੀਨੇਟ ਕੀਤੇ ਪਿਛਲੇ ਦਿਨਾਂ 'ਚ ਹੀ, ਹਫ਼ਤਾ ਕੁ ਪਹਿਲਾਂ, 10 ਦਿਨ ਪਹਿਲਾਂ, ਮਲੇਰਕੋਟਲੇ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਸਮਾਗਮ ਸੀ ਜਿਹਨੂੰ ਪੂਰਾ
ਪੀਟੀਸੀ ਜਿਹੜਾ ਬਣਿਆ ਬਾਦਲਕਿਆਂ ਦਾ ਚੈਨਲ, ਇਹਨਾਂ ਨੇ ਬ੍ਰੌਡਕਾਸਟ ਕੀਤਾ ਉਹਦੇ ਨਿਰੰਕਾਰੀਆਂ ਦੇ ਸਮਾਗਮ ਨੂੰ। ਔਰ ਉਸੇ ਦਿਨ ਸੁਖਬੀਰ ਬਾਦਲ ਵੀ ਜਿਹੜਾ ਹੈ ਉਹ ਇਜ਼ਹਾਰ ਆਲਮ ਦੇ ਨਾਲ ਮਲੇਰਕੋਟਲੇ ਦੇ ਵਿੱਚ ਸੀ, ਸਮਾਗਮ ਵੀ ਮਲੇਰਕੋਟਲੇ 'ਚ ਹੋਇਆ। ਜੀ। ਔਰ ਮੈਨੂੰ ਇੱਕ ਵੀਰ ਨੇ ਕਾਲ ਕਰਕੇ ਕਿਹਾ ਕਿ ਜੀ ਇਹ ਖਬਰ ਭਾਵੇਂ ਨਹੀਂ ਆਈ, ਸੁਖਬੀਰ ਬਾਦਲ ਮਿਲਿਆ ਉਹਨੂੰ, ਹੁਣ ਅੱਜ ਕੱਲ੍ਹ ਹਰਦੇਵ ਸਿੰਘ ਭੋਲਾ ਹੈ ਇਹਨਾਂ ਦਾ ਮੁਖੀ ਬਣਿਆ ਹੋਇਆ। ਜੀ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਏਜੰਸੀਆਂ ਦੀ ਗੇਮ ਅੱਜ, ਜਦੋਂ ਸਿੰਘਾਂ ਦਾ ਬੋਲਬਾਲਾ ਨਹੀਂ ਹੈ, ਜਿਹੜਾ ਮੈਸੇਜ ਇਹਨਾਂ ਨੂੰ ਚਾਹੀਦਾ ਹੈ ਸਾਰੇ ਇਹਨਾਂ ਨਕਲੀ ਗੁਰੂ ਡੰਮ ਵਾਲਿਆਂ ਨੂੰ ਜੀ, ਤੇ ਉਹਦਾ ਨਤੀਜਾ ਹੈ ਕਿ ਅੱਜ ਇਹੀ ਕੁਹਾੜੀ ਦਾ ਦਸਤਾ ਬਣੇ, ਇਹਨਾਂ ਨੇ ਇਹਨਾਂ ਦੇ ਨਾਲ ਫਿਰ ਅਲਾਇੰਸ ਸ਼ੁਰੂ ਕੀਤੇ ਹੋਏ ਨੇ। ਸੋ ਇਹ ਵੀਰ ਮਾਨਵਜੀਤ ਸਿੰਘ ਜੀ ਕਹਾਣੀ ਹੈ ਰਾਧਾ ਸਵਾਮੀਆਂ ਤੇ ਨਰਕਧਾਰੀਆਂ ਦੀ। ਇੱਦਾਂ ਦੇ ਹੋਰ ਕਈ ਵੀ ਅਜੇ ਖੜੇ ਕਰਨਗੇ, ਕਿੰਨੇ ਹੀ ਆ ਮਲੰਗ ਖੜੇ ਕਰ ਦਿੱਤੇ ਨੇ ਕਿ ਜੀ ਇਹ ਬੜੇ ਸੂਫੀ ਬਣਾ ਦਿੱਤੇ ਨੇ, ਤਾਂ ਦੁਆਬਾ ਸਾਰਾ ਉਹਨਾਂ ਦੇ ਹਵਾਲੇ ਕਰ ਦਿੱਤਾ। ਲੱਖਾਂ ਰੁਪਈਏ ਜਿਹੜੇ ਨੇ ਵੱਡੇ ਵੱਡੇ ਗਾਇਕਾਂ ਨੂੰ ਦਿੱਤੇ ਜਾਂਦੇ ਨੇ ਕਿ ਆ ਕੇ ਮਜ਼ਾਰ ਤੇ ਗਾਓ, ਉੱਥੇ ਮੁਫਤ ਨਹੀਂ ਗਾਉਣ ਆਉਂਦੇ ਜਾਂ ਸਿਰ ਮਾਰਨ ਕਿ ਕਿਸੇ ਨੂੰ ਬੇਬੇ ਆ ਗਈ ਯਾਦ ਤੇ ਕਿਸੇ ਨੂੰ ਕੋਈ ਹੋਰ ਭਾਨੇਸ਼ਾਹ ਯਾਦ ਆ ਗਿਆ। ਇਹ ਸਭ ਪੈਸੇ ਦੀ ਖੇਡ ਹੈ, ਏਜੰਸੀਆਂ ਖੇਡ ਰਹੀਆਂ ਨੇ। ਔਰ ਸਾਡੇ ਵਲਨਰੇਬਲ ਲੋਕ ਜਿਹੜੇ ਨੇ ਬਿਨਾਂ ਤੱਥ ਤੱਕ ਪਹੁੰਚੇ ਆ, ਉਹ ਸਾਰੀ ਚੀਜ਼ ਨੂੰ ਜਿਹੜਾ ਹੈ ਉਸ ਦਾ ਸ਼ਿਕਾਰ ਹੋ ਰਹੇ ਨੇ। ਇਹ ਹਕੀਕਤ ਹੈ ਜੀ। ਡਾਕਟਰ ਸਾਹਿਬ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।